ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਪ੍ਰੈਜ਼ੀਡੈਂਟ ਟਰੰਪ ਹੁਣੀ ਉਹਨਾਂ ਕੰਟਰੀਆਂ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਆ, ਇਮੀਗ੍ਰੈਂਟਸ ਨੂੰ, ਜਿਹੜੇ ਜਿਹੜੇ ਆਲਰੇਡੀ ਕਲਾਈਮੇਟ ਸ਼ੌਕ ਦੇ ਵਿੱਚ ਹੈਗੇ ਆ, ਜਾਂ ਜਿੱਥੇ ਆਲਰੇਡੀ ਕੋਈ ਨਾ ਕੋਈ ਨੈਚੁਰਲ ਡਿਜ਼ਾਸਟਰ ਵੀ ਆਏ ਹੈਗੇ ਆ। ਗਾਰਡੀਅਨ ਮੈਗਜ਼ੀਨ ਨੇ ਇੱਕ ਐਨਾਲਿਸਿਸ ਕੀਤਾ ਜਿਹਦੇ ਮੁਤਾਬਕ 39 ਮੁਲਕ ਆਏ ਆ ਜੋ ਯੂਐਸ ਦੀ ਐਂਟਰੀ ਜਿਨ੍ਹਾਂ ਦੇ ਲਈ ਰਿਸਟ੍ਰਿਕਸ਼ਨ ਆ, ਜਿੱਥੇ ਆਲਰੇਡੀ এনवायरमेंट ਦੀ ਕਾਫੀ ਵੱਡੀ ਪ੍ਰੋਬਲਮ ਹੈਗੀ ਆ। ਜਾਂ ਤਾਂ ਇਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਆ, ਤੇ ਜਾਂ ਫਿਰ ਜਿਹੜਾ ਆ ਉਹ ਬਹੁਤ ਘੱਟ ਜਿਹੜੇ ਉਹਨਾਂ ਨੂੰ ਆਉਣ ਦਿੱਤਾ ਜਾ ਰਿਹਾ ਹੈਗਾ। 39 ਕੰਟਰੀਆਂ ਦੇ ਵਿੱਚੋਂ ਫੁੱਲੀ ਜਾਂ ਜਿਹੜੇ ਪਾਰਸ਼ਲੀ ਰਿਸਟ੍ਰਿਕਟਡ ਐਂਟਰੀ ਜਿਹੜੀ ਯੂਐਸ ਨੂੰ ਹੈਗੀ ਆ, 22 ਜਿਹੜੇ ਆ ਬਹੁਤ ਜ਼ਿਆਦਾ ਵਲਨਰੇਬਲ ਆ ਕੁਆਰਟਰਸ ਆਫ ਨੇਸ਼ਨਸ ਦੁਨੀਆ ਦੇ ਵਿੱਚ, ਜਿਨ੍ਹਾਂ ਦੇ ਉੱਤੇ ਕਲਾਈਮੇਟ ਦਾ ਇੰਪੈਕਟ ਹੋ ਰਿਹਾ ਹੈਗਾ ਆ। ਜਿਹੜੇ ਇਹ ਮੁਲਕ ਹੈਗੇ ਆ, ਇਹਨਾਂ ਤੇ ਵੀਜ਼ਾ ਜਿਹੜਾ ਬੈਨ ਕਰ ਦਿੱਤਾ ਗਿਆ ਆ, ਜਾਂ ਵੀਜ਼ਾ ਪੌਜ਼ ਕਰ ਦਿੱਤਾ ਗਿਆ ਆ। ਡੈਨੀਅਲ ਵੁੱਡ ਐਸੋਸੀਏਟ ਪ੍ਰੋਫੈਸਰ ਨੋਟਰ ਡੇਮ ਯੂਨੀਵਰਸਿਟੀ ਦੇ ਆ, ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜਿਹੜੇ ਇਮੀਗ੍ਰੈਂਟ ਸ਼ੈਡ ਜਾਂ ਨਾਈਜਰ, ਇਹਨਾਂ ਮੁਲਕਾਂ ਦੇ ਹੈਗੇ ਆ ਜਿੱਥੇ ਕਲਾਈਮੇਟ ਦਾ ਬਹੁਤ ਵੱਡਾ ਅਸਰ ਪਿਆ ਹੈਗਾ ਆ, ਉਹਨਾਂ ਦੇ ਟੋਟਲੀ ਯੂਐਸਏ ਦੇ ਵਿੱਚ ਬੈਨ ਕੀਤਾ ਗਿਆ ਆ। ਇਸ ਤੋਂ ਬਿਨਾਂ ਸੁਡਾਨ, ਸੋਮਾਲੀਆ, ਸਿਆਰਾ ਲੋਨ, ਤੇ ਇਹ 10 ਦੇ ਕਰੀਬ ਜਿਹੜੇ ਹੋਰ ਮੁਲਕ ਆ, ਇਹ ਕਲਾਈਮੇਟ ਦੇ ਨਾਲ ਅਫੈਕਟਡ ਆ। ਇੱਥੇ ਦੇ ਲੋਕਾਂ ਦੇ ਉੱਤੇ ਵੀ ਬੈਨ ਲਾਇਆ ਗਿਆ ਆ। ਇਸ ਤੋਂ ਬਿਨਾਂ ਅੱਧੇ ਮੁਲਕ ਜਿਹੜੇ ਆ ਉਹ ਹੋਂਡਰਾਸ ਦੇ ਲਾਗੇ-ਸ਼ਾਗੇ, ਜਾਂ ਹੋਂਡਰਾਸ ਦੇ ਵਿੱਚ ਜਿੱਥੇ ਡਰਾਊਟ ਆ, ਫਲੱਡ ਆ, ਕੋਸਟਲ ਇਰੋਜ਼ਨ ਹੋ ਰਹੀ ਹੈਗੀ ਆ, ਤੇ 7000 ਤੋਂ ਵੱਧ ਲੋਕ ਉੱਥੇ ਜਿਹੜੇ ਆ ਮਰੇ ਵੀ ਸੀ। ਉਸ ਏਰੀਏ ਦੇ ਜਿਹੜੇ ਲੋਕ ਆ, ਉਹਨਾਂ ਦੇ ਲਈ ਵੀ ਜਿਹੜਾ ਵੀਜ਼ਾ ਆ ਉਹ ਬੰਦ ਕੀਤਾ ਗਿਆ ਹੈਗਾ ਆ। ਤੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਹੋਂਡਰਾਸ ਦੇ ਲੋਕਾਂ ਤੇ ਹੋਰ 12 ਮੁਲਕਾਂ ਦੇ ਜਿਹੜੇ ਆ ਉਹ ਟਰਮੀਨੇਟ ਕੀਤੇ ਗਏ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ, ਉਹ ਹੁਣ ਕੰਸੀਡਰ ਕਰ ਰਹੀ ਆ ਜਿਹੜੀ ਅਪੀਲ ਕੀਤੀ ਗਈ ਆ ਟੀਪੀਐਸ ਰੈਵੋਕੇਸ਼ਨ ਦੀ, ਜੋ ਸੀਰੀਆ ਤੇ ਹੇਤੀ ਮੁਲਕ ਇਹਨਾਂ ਦੇ ਲੋਕਾਂ ਦੇ ਨਾਲ ਅਫੈਕਟਡ ਆ, ਵੀ ਉਹਨਾਂ ਦੇ ਉੱਤੇ ਕੀ ਡਿਸੀਜਨ ਦੇਣਾ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਗਰੀਬ ਮੁਲਕ ਆ, ਜਾਂ ਜਿੱਥੇ ਇੰਨੀ ਜ਼ਿਆਦਾ ਲੜਾਈ ਝਗੜਾ ਹੋ ਰਿਹਾ ਹੈਗਾ, ਉਹਨਾਂ ਲੋਕਾਂ ਦੇ ਅਮਰੀਕਾ ਦੇ ਵਿੱਚ ਆਉਣ ਤੋਂ ਪੂਰੀ ਤਰ੍ਹਾਂ ਜਿਹੜੇ ਆ ਬੈਨ ਲਾਇਆ ਗਿਆ ਆ। ਕਹਿੰਦੇ ਵੀ 250 ਮਿਲੀਅਨ ਲੋਕ ਆ ਗਲੋਬਲੀ, ਪਿਛਲੇ ਦਹਾਕੇ ਦੇ ਦੌਰਾਨ ਜਿਹੜੇ ਡਰਾਊਟਸ ਕਰਕੇ, ਸਟਾਰਮਸ ਕਰਕੇ, ਫਲੱਡ ਕਰਕੇ, ਜਾਂ ਹੀਟ ਵੇਵ ਕਰਕੇ ਮੂਵ ਹੋਏ ਹੈਗੇ ਆ ਗਲੋਬਲੀ। ਕੋਈ ਇੱਕ ਮੁਲਕ ਤੋਂ ਦੂਜੇ ਮੁਲਕ, ਕੋਈ ਤੀਜੇ ਮੁਲਕ ਦੇ ਵਿੱਚ ਡਿਸਪਲੇਸ ਹੋਏ ਹੈਗੇ ਆ, ਜੋ ਕਿ ਬਹੁਤ ਵੱਡਾ ਨੰਬਰ ਹੈਗਾ ਆ। ਪਾਸਟ ਦੇ ਵਿੱਚ ਅਮਰੀਕਾ ਹਮੇਸ਼ਾ ਹੀ ਇਦਾਂ ਦੇ ਮੁਲਕਾਂ ਦੇ ਲੋਕਾਂ ਨੂੰ ਸਪੋਰਟ ਕਰਦਾ ਰਿਹਾ ਹੈ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਹੈਗਾ, ਪਰ ਹੁਣ ਇਹ ਸਾਰਾ ਕੁਝ ਜਿਹੜਾ ਆ ਬੰਦ ਕਰ ਦਿੱਤਾ ਗਿਆ ਹੈਗਾ। ਜੀ।